ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਇਸ ਸਮੇਂ ਤੁਸੀਂ ਵੇਖ ਸੁਣ ਰਹੇ ਹੋ। ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਬਿਯੋਂਡ ਦਾ ਹੈਡਲਾਈਨਸ। ਅੱਜ ਦਾ ਪ੍ਰੋਗਰਾਮ ਬੇहद ਖਾਸ ਹੈ ਕਿਉਂਕਿ ਅੱਜ ਪੰਜਾਬ ਦੇ ਲਈ ਇਤਿਹਾਸਕ ਦਿਨ ਸੀ। ਇਤਿਹਾਸਕ ਕਿਉਂ, ਉਸ ਦੀ ਝਾਤ ਅੱਗੇ ਪਾਵਾਂਗੇ। ਮੇਰੇ ਨਾਲ ਪ੍ਰੋਗਰਾਮ ਦੇ ਵਿੱਚ ਸਾਥ ਮਨਦੀਪ ਪੂਨੀਆ ਜੀ ਦਾ ਹੈ। ਬਹੁਤ ਬਹੁਤ ਸਵਾਗਤ ਹੈ ਜੀ। ਜੀ ਸ਼ੁਕਰੀਆ। ਸਤਿ ਸ੍ਰੀ ਅਕਾਲ ਗੁਰਪ੍ਰੀਤ। ਸਤਿ ਸ਼੍ਰੀ ਅਕਾਲ ਜੀ। ਸੋ ਖਾਸ ਕਿਉਂ ਹੈ ਪ੍ਰੋਗਰਾਮ, ਉਸ ਤੇ ਆਪਾਂ ਚੱਲਦੇ ਹਾਂ। ਖਾਸ ਇਸ ਕਰਕੇ ਆ ਕਿਉਂਕਿ ਅੱਜ ਆਖਿਰਕਾਰ ਬੜੇ ਲੰਬੇ ਸਮੇਂ ਤੋਂ ਬਾਅਦ ਮਟਕਾ ਚੌਂਕ ਤੋਂ ਗੱਲ ਅੱਗੇ ਤੁਰੀ। ਜਿਹੜੇ ਸੰਘਰਸ਼ ਧਰਨਿਆਂ ਨੂੰ ਖਦੇੜ ਦਿੱਤਾ ਜਾਂਦਾ ਸੀ ਚੰਡੀਗੜ੍ਹ ਦੇ ਵਿੱਚ ਵੜਨ ਤੋਂ ਪਹਿਲਾਂ ਹੀ, ਜਾਂ ਫਿਰ ਇੱਕ ਲਹਿਰ ਨਹੀਂ ਬਣਨ ਦਿੱਤੀ ਜਾਂਦੀ ਸੀ, ਅੱਜ ਚੰਡੀਗੜ੍ਹ ਦੀਆਂ ਸੜਕਾਂ ਤੇ ਪ੍ਰਦਰਸ਼ਨ ਹੋਇਆ। ਨੌਜਵਾਨ ਨਿਕਲੇ ਨੇ, ਸੰਘਰਸ਼ ਹੋਇਆ, ਉਹਨਾਂ ਨੇ ਆਪਣੀ ਗੱਲ ਰੱਖੀ ਹੈ। ਗੱਲ ਪੀਯੂ ਦੀ ਕਰ ਰਹੇ ਹਾਂ। ਪੰਜਾਬ ਯੂਨੀਵਰਸਿਟੀ ਦੇ ਵਿੱਚ ਸੈਨੇਟ ਤੇ ਸਿੰਡੀਕੇਟ ਵਾਲਾ ਜਿਹੜਾ ਮਾਮਲਾ ਸੀ, ਉਸ ਨੂੰ ਲੈ ਕੇ ਪੰਜਾਬ ਦੇ ਵਿੱਚੋਂ ਪੰਜਾਬ ਦਰਦੀ, ਪੰਜਾਬ ਹਿਤੈਸ਼ੀ, ਕਿਸਾਨ ਜਥੇਬੰਦੀਆਂ, ਸਮਾਜਿਕ ਜਥੇਬੰਦੀਆਂ ਅੱਜ ਵੱਡੀ ਗਿਣਤੀ ਦੇ ਵਿੱਚ ਪੀਯੂ ਦੇ ਲਈ ਤੁਰੀਆਂ ਘਰਾਂ ਤੋਂ, ਤੇ ਵੱਡੀ ਗਿਣਤੀ ਦੇ ਵਿੱਚ ਪੰਜਾਬ ਯੂਨੀਵਰਸਿਟੀ ਦੇ ਅੰਦਰ ਵੀ ਲੋਕ ਐਂਟਰ ਹੋਏ। ਸਾਰਾ ਕੁਝ ਕਿਹੋ ਜਿਹਾ ਰਿਹਾ, ਉਸ ਤੇ ਗੱਲਬਾਤ ਕਰਦੇ ਹਾਂ। ਮਨਦੀਪ ਪੂਨੀਆ ਜੀ ਤੋਂ ਸ਼ੁਰੂ ਕਰਦੇ ਹਾਂ। ਪੂਨੀਆ ਜੀ, ਪਾਇਓ ਜਰਾ ਚਾਨਣਾ। ਜਿਹੜੀ ਗੱਲ ਕਰ ਰਹੇ ਆ ਕਿ ਪਹਿਲਾਂ ਮਟਕਾ ਚੌਂਕ ਤੱਕ ਵੀ ਨਹੀਂ ਪਹੁੰਚਣ ਦਿੱਤਾ ਜਾਂਦਾ ਸੀ, ਆਖਰੀ ਹੱਦ ਮਟਕਾ ਚੌਂਕ ਸੀ। ਜੇਕਰ ਕਿਸੇ ਨੇ ਧਰਨਾ ਕਰਨਾ, ਸੰਘਰਸ਼ ਕਰਨਾ ਤੇ ਆਪਣੀ ਗੱਲ ਕਿਸੇ ਨੇ ਸੁਣਾਉਣੀ ਹੈ ਚੰਡੀਗੜ੍ਹ ਜਾ ਕੇ, ਤਾਂ ਉਹੀ ਮੰਨਿਆ ਜਾਂਦਾ ਸੀ। ਪਰ ਅੱਜ ਚੰਡੀਗੜ੍ਹ ਦੀਆਂ ਬਰੂਹਾਂ ਤੇ PGI ਦੇ ਅੱਗੇ ਤੇ ਯੂਨੀਵਰਸਿਟੀ ਵਾਲੇ ਰੋਡ ਦੇ ਉੱਪਰ ਜਿਸ ਤਰੀਕੇ ਦੇ ਨਾਲ ਲੋਕਾਂ ਦਾ ਖਰੋਸ਼ ਸੀ, ਜਿਸ ਤਰੀਕੇ ਦੇ ਨਾਲ ਲੋਕਾਂ ਨੂੰ ਚੱਕਿਆ ਜਾ ਰਿਹਾ ਸੀ, ਕੀ ਤਸਵੀਰ ਤੁਸੀਂ ਦੇਖੀ ਤੇ ਕੀ ਤੁਸੀਂ ਪਹਿਲੀ ਸਮਝ ਬਣਾ ਪਾਏ ਹੋ? ਦੇਖੋ, ਕੋਲ ਬਹੁਤ ਵੱਡੀ ਸੀਗੀ। 10 ਤਰੀਕ ਨੂੰ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਵੱਲੋਂ ਕੋਲ ਦਿੱਤੀ ਗਈ ਸੀ ਅੱਜ ਕਿ ਪੰਜਾਬ ਭਰ ਤੋਂ ਲੋਕ ਪਹੁੰਚਣ ਤੇ ਜਿਹੜਾ ਕਲੇਮ ਹੈ ਪੰਜਾਬ ਦਾ ਯੂਨੀਵਰਸਿਟੀ ਤੇ, ਉਹਦੀ ਰਾਖੀ ਕਰਨ, ਕਿਉਂਕਿ ਕੇਂਦਰ ਇਹਨੂੰ ਖੋਹਣਾ ਚਾਹ ਰਿਹਾ ਸੀਗਾ। ਸੈਨੇਟ ਸਿੰਡੀਕੇਟ ਨੂੰ ਭੰਗ ਕਰਨਾ ਚਾਹ ਰਿਹਾ ਸੀਗਾ ਤੇ ਚਾਹ ਰਿਹਾ ਸੀ ਕਿ ਜਿਹੜੀ ਯੂਨੀਵਰਸਿਟੀ ਹੈ ਇਹਦਾ ਕਿਤੇ ਨਾ ਕਿਤੇ ਕੇਂਦਰੀਕਰਨ ਕਰਨ ਦੀ ਫਿਰਾਕ 'ਚ ਸੀਗਾ। ਇਹਦੇ ਮਨਸੂਬਿਆਂ ਨੂੰ ਸਟੂਡੈਂਟਾਂ ਨੇ ਚੰਗੀ ਤਰੀਕੇ ਨਾਲ ਭਾਪ ਲਿਆ ਸੀ ਤੇ 1 ਨਵੰਬਰ ਤੋਂ ਹੀ ਉੱਥੇ ਮੂਵਮੈਂਟ ਬਿਲਡ ਹੋਣ ਲੱਗ ਪਿਆ ਸੀ। ਮੂਵਮੈਂਟ ਦੀ ਜੇ ਆਪਾਂ ਗੱਲ ਕਰ ਲਈਏ ਤੇ ਮੂਵਮੈਂਟ ਦੇ ਵਿੱਚ ਬਥੇਰੇ ਕਿਸਮ ਦੇ ਲੋਕ ਸੀਗੇ। ਉਹਦੇ 'ਚ ਸਟੂਡੈਂਟ ਜਥੇਬੰਦੀਆਂ ਸੀ, ਉਹਦੇ 'ਚ ਬਾਅਦ 'ਚ ਫਿਰ ਕਿਸਾਨਾਂ ਨੇ, ਪੰਥਕ ਜਥੇਬੰਦੀਆਂ ਨੇ, ਸਿੱਖ ਜਥੇਬੰਦੀਆਂ ਨੇ, ਤੇ ਕਾਰ ਸੇਵਾ ਵਾਲੇ ਬਾਬਿਆਂ ਨੇ, ਸਾਰਿਆਂ ਨੇ ਵੱਧ ਚੜ ਕੇ ਹਿੱਸਾ ਲਿਆ ਤੇ ਸਟੂਡੈਂਟਾਂ ਨੂੰ ਵੀ ਹੌਸਲਾ ਹੋਇਆ ਕਿ ਹਾਂ ਅਸੀਂ ਇਹਨਾਂ ਨੂੰ ਚੁਕਾ ਸਕਦੇ ਹਾਂ। ਤੇ ਜਦੋਂ 10 ਤਰੀਕ ਦੀ ਕਾਲ ਦਿੱਤੀ ਗਈ, ਉਦੋਂ ਹੀ ਇਹ ਹੋ ਚੁੱਕਿਆ ਸੀਗਾ ਕਿ ਜਿੰਨਾ ਰਿਸਪੌਂਸ ਪੰਜਾਬ ਤੋਂ ਆ ਰਿਹਾ ਸੀਗਾ, ਪੂਰੇ ਪੰਜਾਬ ਭਰ ਤੋਂ, ਉਹ ਤੋਂ ਕੇਂਦਰ ਡਰਿਆ ਵੀ। ਮੈਂ ਤੁਹਾਨੂੰ ਇੱਕ ਅੰਦਰਲੀ ਗੱਲ ਦੱਸ ਰਿਹਾਗਾ। BJP ਦੇ ਜਿਹੜੇ ਆਗੂ ਸੀਗੇ ਪੰਜਾਬ ਦੇ, ਉਹ ਜਾ ਕੇ ਅਮਿਤ ਸ਼ਾਹ ਕੋਲ ਬਹਿ ਜਾਂਦੇ ਨੇ ਤੇ ਜਾ ਕੇ ਕਹਿੰਦੇ ਨੇ ਕਿ ਅਗਲੇ ਸਾਲ 2027 ਚ ਚੋਣਾਂ ਨੇ ਪੰਜਾਬ 'ਚ, ਤੇ ਇਹ ਕਿਹੜਾ ਸਿਆਪਾ ਤੁਸੀਂ ਸਾਡੇ ਗਲ ਪਵਾਤਾ। ਇਹ ਕੱਲੇ ਪੰਜਾਬ ਯੂਨੀਵਰਸਿਟੀ ਤੱਕ ਨਹੀਂ ਰਹਿਣਗੇ ਜਿਹੜੇ ਤੁਸੀਂ ਖੋਹਣ ਦੀ ਗੱਲ ਕਰ ਰਹੇ ਹੋ। ਇਹ ਤਾਂ ਫਿਰ ਜਦੋਂ ਮੰਗਣ ਤੇ ਆਏ ਤਾਂ ਫਿਰ ਆਪਣਾ ਚੰਡੀਗੜ੍ਹ ਵੀ ਮੰਗਣਗੇ, ਮੰਗਣ ਤੇ ਆਏ ਤਾਂ ਫਿਰ BBMB ਦੇ ਵਿੱਚ BBMB ਨੂੰ ਵੀ ਮੰਗਣਗੇ। ਤਾਂ ਉਹ ਗੱਲ ਅਮਿਤ ਸ਼ਾਹ ਦੇ ਖਾਨੇ ਇਹਨਾਂ ਨੇ ਪਾਤੀ, ਪੰਜਾਬ ਦੇ ਆਗੂਆਂ ਨੇ, BJP ਵਾਲਿਆਂ ਨੇ। ਉਸ ਤੋਂ ਬਾਅਦ ਅਮਿਤ ਸ਼ਾਹ ਦਾ ਫੋਨ ਆਉਂਦਾਗਾ ਵਾਈਸ ਚਾਂਸਲਰ ਕੋਲ, ਜਿਹੜੀ ਪੰਜਾਬ ਯੂਨੀਵਰਸਿਟੀ ਦੀ, ਉਦੋਂ ਅਮਿਤ ਸ਼ਾਹ ਪੁੱਛਦਾ ਹੈਗਾ ਕਿ ਜਿਹੜੀ ਕਮੇਟੀ ਦੀਆਂ ਰਿਕਮੈਂਡੇਸ਼ਨਾਂ ਨੇ, ਜਿਹੜੀ ਕਹਿ ਰਹੀ ਹੈ ਕਿ PU ਦੀ ਸੈਨੇਟ ਸਿੰਡੀਕੇਟ ਭੰਗ ਹੋਣੀ ਚਾਹੀਦੀ, ਕਿ ਅਸੀਂ ਉਸ ਕਮੇਟੀ ਨੂੰ ਖਾਰਿਜ ਕਰ ਦਈਏ। ਤੁਹਾਡੇ ਮੁਤਾਬਕ ਸਟੂਡੈਂਟਾਂ ਦੇ ਵਿੱਚ ਕਿਸ ਕਿਸਮ ਦਾ ਅੰਦੋਲਨ ਚੱਲ ਰਿਹਾ ਹੈਗਾ ਤੇ ਲੋਕਾਂ ਦਾ ਕੀ ਰਿਸਪੌਂਸ ਹੈ? ਪੰਜਾਬ ਯੂਨੀਵਰਸਿਟੀ ਦੀ VC ਨੂੰ ਮਜਬੂਰਨ, ਉਦਾਂ ਤਾਂ ਉਹ ਵੀ ਸੈਂਟਰਲਾਈਜੇਸ਼ਨ ਦੇ ਹੱਕ 'ਚ ਸੀਗੀ, ਜਿਹੜੀ ਵਾਈਸ ਚਾਂਸਲਰ ਹੈਗੀ ਆ ਉਹ ਵੀ ਰੇਨੂ ਵਿਗ, ਉਹ ਵੀ ਹੱਕ 'ਚ ਸੀਗੀ ਸੈਂਟਰਲਾਈਜੇਸ਼ਨ ਦੀ, ਪਰ ਉਹਨੂੰ ਝੁਕਣਾ ਪਿਆ, ਉਹਨੂੰ ਕਹਿਣਾ ਪਿਆ ਅਮਿਤ ਸ਼ਾਹ ਨੂੰ ਕਿ ਇੱਥੇ ਤਾਂ ਜੀ ਜਿਹੜੇ ਪੰਜਾਬ ਦੇ ਸਟੂਡੈਂਟ ਹੈਗੇ ਆ, ਉਹਨਾਂ ਦੇ ਨਾਲ ਹਰਿਆਣਾ, ਹਿਮਾਚਲ ਵਾਲੇ ਵੀ ਉਹਨਾਂ ਦੀ ਹਾਂ 'ਚ ਹਾਂ ਦਾ ਨਾਰਾ ਮਾਰ ਰਹੇ ਨੇ। ਤੇ ਇੱਥੇ ਤਾਂ ਸਟੂਡੈਂਟਾਂ ਦੇ ਵਿੱਚ ਬਹੁਤ ਜ਼ਿਆਦਾ ਇਮੋਸ਼ਨਲ ਇਹ ਮਾਮਲਾ ਬਣ ਚੁੱਕਿਆ ਹੈ ਤੇ ਉਹਨਾਂ ਦੇ ਜਿਹੜੇ ਅੱਗਿਓਂ ਪਿੰਡਾਂ ਵਾਲੇ ਜਿਹੜੇ ਲੋਕ ਨੇ, ਪੰਜਾਬ ਦੇ ਜਿਹੜੇ ਲੋਕ ਨੇ, ਉਹਨਾਂ 'ਚ ਵੀ ਇਹ ਖਾਸਾ ਇਮੋਸ਼ਨਲ ਹੋ ਚੁੱਕਿਆ ਗਾ। ਤੇ ਸਾਡੇ ਵਾਸਤੇ ਹਰ ਰੋਜ਼ ਗੇਟਾਂ ਤੇ ਪੰਜਾਬ ਤੋਂ ਆਉਣ ਵਾਲੇ ਲੋਕਾਂ ਨੂੰ ਰੋਕਣਾ ਮੁਸ਼ਕਲ ਹੋ ਰਿਹਾ ਗਾ। ਤਾਂ ਅਮਿਤ ਸ਼ਾਹ ਨੂੰ ਸਮਝ ਆ ਚੁੱਕੀ ਸੀਗੀ ਜੇ ਉਹ ਇਹ ਪੰਗਾ ਲੈਣਗੇ ਤਾਂ ਫਿਰ ਗੱਲ ਵੱਡੀ ਬਣੂਗੀ, ਗੱਲ ਚੰਡੀਗੜ੍ਹ ਤੱਕ ਵੀ ਜਾਊਗੀ, ਗੱਲ BBMB ਤੱਕ ਦੇ ਕਲੇਮ ਤੱਕ ਵੀ ਜਾਊਗੀ। ਉਹ ਜਿਹੜੇ ਨਾਰੇ ਵਰਤੇ ਜਾ ਰਹੇ ਸੀ ਇਸ ਅੰਦੋਲਨ 'ਚ, ਉਹਨੂੰ ਸਮਝ ਰਹੇ ਸੀ ਕਿ ਦੋ ਨਾਰੇ ਸਭ ਤੋਂ ਪਾਪੂਲਰਲੀ ਚੱਲੇ। ਇੱਕ ਨਾਰਾ ਇਹ ਸੀਗਾ ਮਿੱਠੀ ਧੁਨ ਰਬਾਬ ਦੀ, ਪੰਜਾਬ ਯੂਨੀਵਰਸਿਟੀ ਪੰਜਾਬ ਦੀ,
ਤੇ ਇਹ ਬਹੁਤ ਮਤਲਬ ਆਪਾਂ ਕਹਿ ਲਈਏ ਕਿ ਬਹੁਤ ਨਾਰਾ ਚੱਲਿਆ। ਤੇ ਦੂਜਾ ਨਾਰਾ ਸੀਗਾ ਖਿੜਿਆ ਫੁੱਲ ਗੁਲਾਬ ਦਾ ਚੰਡੀਗੜ੍ਹ ਪੰਜਾਬ ਦਾ। ਦੋਵੇਂ ਨਾਰਿਆਂ ਨੇ ਆਪਣੇ ਰੰਗ ਦਿਖਾਣੇ ਸ਼ੁਰੂ ਕਰਤੇ ਸੀਗੇ। ਹੁਣ ਅਮਿਤ ਸ਼ਾਹ ਨੇ ਸੋਚਿਆ ਕਿ ਇਹ ਗੱਲ ਵੱਡੀ ਨਾ ਬਣ ਜਾਵੇ, ਇਹ ਗੱਲ ਚੰਡੀਗੜ੍ਹ ਤੇ ਕਲੇਮ ਤੱਕ ਨਾ ਚਲੀ ਜਾਵੇ, ਤਾਂ ਇਸ ਕਰਕੇ ਇਹਨੂੰ ਅਸੀਂ ਵਾਪਸ ਲੈ ਲਈਏ। ਤਾਂ ਫਿਰ 7 ਨਵੰਬਰ ਨੂੰ ਨੋਟੀਫਿਕੇਸ਼ਨ ਵਾਪਸ ਲੈ ਲਈ ਸੀ, ਪਰ ਸੈਨੇਟ ਚੋਣਾਂ ਦੇ ਐਲਾਨ ਦੀ ਕੋਈ ਗੱਲ ਨਹੀਂ ਆਈ। ਸਟੂਡੈਂਟਾਂ ਨੇ ਜਿਹੜਾ ਪ੍ਰੋਟੈਸਟ ਹੈ ਉਹਨੂੰ ਵਾਪਸ ਨਾ ਲੈਣ ਦੀ ਗੱਲ ਕਹੀ। ਸਟੂਡੈਂਟਾਂ ਨੇ ਕਿਹਾ ਕਿ ਅਸੀਂ ਆਪਣਾ ਜਿਹੜਾ ਮੋਰਚਾ ਹੈ ਉਦੋਂ ਤੱਕ ਜਾਰੀ ਰੱਖਾਂਗੇ, ਉਦੋਂ ਤੱਕ ਆਪਣਾ ਅੰਦੋਲਨ ਜਾਰੀ ਰੱਖਾਂਗੇ ਜਦੋਂ ਤੱਕ ਸੈਨੇਟ ਚੋਣਾਂ ਦੀ ਤਰੀਕ ਨਹੀਂ ਐਲਾਨ ਦਿੱਤੀ ਜਾਵੇ। ਤਾਂ ਕੱਲ ਰਾਤ ਨੂੰ ਵੀ ਹਾਲਾਂਕਿ ਹੋਰ ਵੱਡੀ ਜਿੱਤ ਹੋਈ। ਪੰਜਾਬ ਯੂਨੀਵਰਸਿਟੀ ਦੇ ਜਿਹੜੇ ਵਾਈਸ ਚਾਂਸਲਰ ਹੈਗੇ, ਰਜਿਸਟਰਾਰ ਹੋਰੀ ਹੈਗੇ ਆ, ਉਹਨਾਂ ਨੂੰ ਸੈਨੇਟ ਚੋਣਾਂ ਵਾਸਤੇ ਆਪਣੇ ਜਿਹੜੇ ਅਗਲੇ ਕਦਮ ਹੈਗੇ ਉਹ ਚੁੱਕਣੇ ਪਏ। ਅੱਜ ਸਵੇਰੇ 5 ਵਜੇ ਸਾਨੂੰ ਪੱਤਰਕਾਰਾਂ ਨੂੰ ਪੰਜਾਬ ਯੂਨੀਵਰਸਿਟੀ ਵੱਲੋਂ ਇੱਕ ਪ੍ਰੈਸ ਨੋਟ ਆਉਂਦਾ ਗਾ। ਉਹ ਕਹਿੰਦੇ ਨੇ ਕਿ ਅਸੀਂ ਸੈਨੇਟ ਚੋਣ ਕਰਾਉਣ ਜਾ ਰਹੇ ਹਾਂ, ਅਸੀਂ ਚਾਂਸਲਰ ਕੋਲ ਭੇਜ ਦਿੱਤਾ। ਚਾਂਸਲਰ ਬੇਸਿਕਲੀ ਪੰਜਾਬ ਯੂਨੀਵਰਸਿਟੀ ਦਾ ਵਾਈਸ ਪ੍ਰੈਜ਼ੀਡੈਂਟ ਹੁੰਦਾ ਗਾ, ਤੇ ਉਹਨਾਂ ਦੇ ਸਾਈਨ ਵੀ ਹੋ ਚੁੱਕੇ ਨੇ। ਉਹ ਪ੍ਰਪੋਜ਼ਲ ਆ ਰਿਹਾ ਗਾ ਤੇ ਅਸੀਂ ਛੇਤੀ ਹੀ ਤਰੀਕ ਅਨਾਉਂਸ ਕਰ ਦਿਆਂਗੇ। ਯਾਨੀ ਕਿ 95% ਜਿੱਤ ਅੱਜ 10 ਤਰੀਕ ਨੂੰ ਪੰਜਾਬੀਆਂ ਨੇ ਆਪਣੇ ਹੱਕ 'ਚ ਲਿਖ ਲਈ ਸੀ। ਹੁਣ 5% ਇਹ ਰਹਿ ਗਿਆ ਹੈਗਾ ਕਿ ਉਹ ਜਦੋਂ ਸਿਰਫ ਇਲੈਕਸ਼ਨ ਅਨਾਉਂਸ ਹੋ ਜਾਣ, ਤਾਂ ਇੱਕ ਹਿਸਾਬ ਨਾਲ ਪੰਜਾਬੀਆਂ ਨੇ ਇੱਕ ਲੜਾਈ ਲੜ ਕੇ ਪੰਜਾਬ ਯੂਨੀਵਰਸਿਟੀ ਨੂੰ ਬਚਾ ਲਿਆ ਹੈਗਾ। ਇੱਕ ਤਾਂ ਇੱਕ ਕਮੈਂਟ ਹੋ ਗਿਆ। ਦੂਜਾ ਕਮੈਂਟ ਜਿਹੜਾ ਤੁਸੀਂ ਕਹਿ ਰਹੇ ਸੀਗੇ ਕਿ ਮਟਕੇ ਚੌਂਕ ਤੋਂ ਅੱਗੇ ਨਹੀਂ ਵਧਣ ਦਿੱਤਾ ਜਾਂਦਾ ਸੀਗਾ, ਮਟਕਾ ਚੌਕ ਨਹੀਂ ਗੁਰਪ੍ਰੀਤ ਜੀ, ਬਾਰਡਰਾਂ ਤੇ ਰੋਕ ਲਿਆ ਜਾਂਦਾ ਸੀਗਾ। ਉਦਾਂ ਮਟਕਾ ਚੌਕ 2 ਨੇ, ਇੱਕ ਮੁਹਾਲੀ 'ਚ ਵੀ ਮੰਨਦੇ ਨੇ ਤੇ ਇੱਕ ਚੰਡੀਗੜ੍ਹ 'ਚ ਵੀ ਮਟਕਾ ਚੌਕ ਮੰਨਿਆ ਜਾਂਦਾ ਗਾ। ਬੇਸਿਕਲੀ ਜਿਹੜੇ ਵੀ ਪੰਜਾਬ ਤੋਂ ਪ੍ਰੋਟੈਸਟਰਸ ਚੱਲ ਕੇ ਆਉਂਦੇ ਸੀਗੇ, ਮੈਂ ਦੇਖ ਰਿਹਾ ਹਾਂ ਕਿ ਆਫਟਰ 2009 ਤੁਸੀਂ 2009 'ਚ ਜਿਹੜਾ ਆਖਰੀ ਵਾਰ ਜਿਹੜੇ ਕਿਸਾਨ ਸੀਗੇ ਉਹ ਚੰਡੀਗੜ੍ਹ ਦੇ ਮਟਕਾ ਚੌਕ ਤੱਕ ਪਹੁੰਚੇ ਸੀਗੇ। ਉਸ ਤੋਂ ਬਾਅਦ ਜਿੰਨੇ ਵੀ ਪੰਜਾਬੀ 2009 ਤੋਂ ਬਾਅਦ ਚੰਡੀਗੜ੍ਹ 'ਚ ਪ੍ਰਦਰਸ਼ਨ ਕਰਨ ਆਉਂਦੇ ਸੀ, ਉਹਨਾਂ ਨੂੰ ਮੋਹਾਲੀ ਦੇ ਬਾਰਡਰਾਂ ਤੇ ਰੋਕ ਲਿਆ ਜਾਂਦਾ ਸੀਗਾ। ਮੋਹਾਲੀ ਚੰਡੀਗੜ੍ਹ ਦੇ ਬਾਰਡਰਾਂ ਤੇ ਰੋਕ ਲਿਆ ਜਾਂਦਾ ਸੀ ਤੇ ਉਹਨਾਂ ਨੂੰ ਐਂਟਰ ਨਹੀਂ ਕਰਨ ਦਿੱਤਾ ਜਾਂਦਾ ਸੀਗਾ। ਬਹੁਤ ਭਾਰੀ ਬੈਰੀਕੇਟਿੰਗ ਹੁੰਦੀ ਸੀਗੀ। ਈਵਨ ਜਿਹੜਾ ਕੌਮੀ ਇਨਸਾਫ ਮੋਰਚਾ ਲੱਗਿਆ ਹੋਇਆ ਗਾ, ਉਹ ਵੀ ਚੰਡੀਗੜ੍ਹ ਮੋਹਾਲੀ ਦੇ ਜਿਹੜੇ ਬਾਰਡਰ ਹੈਗੇ ਆ ਉਹਦੇ ਤੇ ਲੱਗਿਆ ਹੋਇਆ ਗਾ। ਤਾਂ ਇਹ ਹੁੰਦਾ ਸੀਗਾ। ਪਰ ਅੱਜ ਜਿਹੜੇ ਸਵੇਰੇ ਜਦੋਂ ਪੰਜਾਬੀਆਂ ਨੂੰ ਰੋਕਣ ਦੀ ਕੋਸ਼ਿਸ਼ ਵੀ ਕੀਤੀ ਚੰਡੀਗੜ੍ਹ ਪੁਲਿਸ ਨੇ ਖਾਸੀ ਵੱਡੀ ਬੈਰੀਕੇਟਿੰਗ ਲਾਈ ਹੋਈ ਸੀ। ਸ਼ੁਰੂਆਤ 'ਚ ਡਿਟੈਂਸ਼ਨ ਦੀਆਂ ਖਬਰਾਂ ਆਈਆਂ। ਕੱਲ ਰਾਤ ਵੀ ਇਹ ਮਾਹੌਲ ਸ਼ੁਰੂ ਹੋ ਗਿਆ ਸੀਗਾ। ਬੱਚਿਆਂ ਦਾ ਜਿਹੜਾ ਸਟੂਡੈਂਟਸ ਦਾ ਜਿਹੜਾ ਸਾਊਂਡ ਸਪੀਕਰ ਸਿਸਟਮ ਸੀਗਾ ਜਾਂ ਹੋਰ ਟੈਂਟ ਵਗੈਰਾ ਸੀਗੇ, ਸਟੇਜ ਸੀਗਾ, ਉਹ ਵੀ ਕੱਲ ਰਾਤ ਨਹੀਂ ਪਹੁੰਚਣ ਦਿੱਤੇ ਸੀਗੇ ਚੰਡੀਗੜ੍ਹ ਪੁਲਿਸ ਨੇ। ਕੱਲ ਚੰਡੀਗੜ੍ਹ ਪੁਲਿਸ ਨੇ ਖਾਸਾ ਉੱਥੇ ਖਿੱਚ-ਤੂ ਰੱਖੀ। ਅੱਜ ਵੀ ਸਵੇਰੇ ਉਹ ਦੇਖਣ ਨੂੰ ਮਿਲਿਆ, ਕਿਸਾਨਾਂ ਨੂੰ ਰੋਕਿਆ ਗਿਆ ਤੇ ਹੋਰ ਜਿਹੜੇ ਸਿੱਖ ਜਥੇਬੰਦੀਆਂ ਸੀਗੀਆਂ ਉਹਨਾਂ ਨੂੰ ਰੋਕਿਆ ਗਿਆ। ਗੇਟ ਨੰਬਰ 1 ਪੰਜਾਬ ਯੂਨੀਵਰਸਿਟੀ ਦਾ, ਉੱਥੇ ਜਿਹੜੇ ਸਿੱਖ ਜਥੇਬੰਦੀਆਂ ਦੀ ਗੱਲ ਕਰ ਲਈਏ, ਵਾਰਿਸ ਪੰਜਾਬ ਦੇ ਮੁਖੀ ਜਿਹੜੇ ਨੇ ਭਾਈ ਅੰਮ੍ਰਿਤਪਾਲ ਸਿੰਘ, ਉਹਨਾਂ ਦੇ ਫਾਦਰ ਸਾਹਿਬ ਉੱਥੇ ਪਹੁੰਚੇ ਤੇ ਬਾਅਦ 'ਚ ਫਿਰ ਲੋਕਾਂ ਨੇ ਇਕੱਠੇ ਹੋ ਕੇ ਉਸ 1 ਨੰਬਰ ਗੇਟ ਨੂੰ ਵੀ ਖੁਲਾ ਲਿਆ ਤੇ ਸਾਰੇ ਜਿਹੜੇ ਉੱਥੇ ਗੇਟ ਨੰਬਰ 1 ਨੰਬਰ ਗੇਟ ਤੇ ਪੰਜਾਬ ਯੂਨੀਵਰਸਿਟੀ 'ਚ ਇਕੱਠੇ ਹੋਏ ਸੀਗੇ ਲੋਕ, ਉਹ ਪੰਜਾਬ ਯੂਨੀਵਰਸਿਟੀ 'ਚ ਐਂਟਰ ਕਰ ਜਾਂਦੇ ਨੇ। ਐਂਟਰ ਕਰਕੇ ਤੇ ਅੱਜ ਫਿਰ ਅਖਾੜਾ ਚੱਲਿਆ, ਸਟੇਜ ਚੱਲੀ। ਸਟੇਜ ਤੋਂ ਅਸੀਂ ਦੇਖ ਰਹੇ ਸੀਗੇ ਹਰ ਪੋਲੀਟੀਕਲ ਧਿਰ ਦਾ, ਬੀਜੇਪੀ RSS ਨੂੰ ਛੱਡ ਕੇ ਜਿੰਨੀਆਂ ਵੀ ਪੋਲੀਟੀਕਲ ਧਿਰਾਂ ਨੇ, ਭਾਵੇਂ ਚੋਣ ਲੜਨ ਵਾਲੀਆਂ ਧਿਰਾਂ ਹੋਣ ਜਾਂ ਫਿਰ ਹੋਣ ਅੰਦੋਲਨ ਕਰਨ ਵਾਲੀਆਂ ਜਾਂ ਫਿਰ ਧਾਰਮਿਕ ਪ੍ਰਚਾਰ ਵਾਲੀਆਂ ਹੋਣ ਜਾਂ ਫਿਰ ਆਪਾਂ ਕਹਿ ਲਈਏ ਕਿ ਮੁਲਾਜ਼ਮਾਂ ਦੀ, ਕਿਸਾਨਾਂ ਦੀ ਜਥੇਬੰਦੀਆਂ ਹੋਣ, ਸਾਰੀ ਹੀ ਧਿਰਾਂ ਨੇ ਆਪਣੀ ਗੱਲ ਰੱਖੀ ਹੈਗੀ ਆ। ਬਹੁਤ ਲੰਬਾ ਸਮਾਂ ਸਟੇਜ ਚੱਲਿਆ, ਤਕਰੀਬਨ 5 ਵਜੇ ਸ਼ਾਮ ਤੱਕ ਸਟੇਜ ਚੱਲਿਆ। ਤੁਸੀਂ ਕਹਿ ਸਕਦੇ ਹੋ ਕਿ ਇੱਕ ਵਿਕਟਰੀ ਸਪੀਚ ਅੱਜ ਪੰਜਾਬ ਦੇ ਲੋਕਾਂ ਵੱਲੋਂ ਦਿੱਤੀ ਗਈ ਹੈਗੀ ਆ। ਸਟੇਜ ਤੋਂ ਖਦਸ਼ੇ ਵੀ ਜ਼ਾਹਿਰ ਕੀਤੇ, ਇਹ ਅੱਗੇ ਦੀਆਂ ਚਿੰਤਾਵਾਂ ਵੀ ਜ਼ਾਹਿਰ ਕੀਤੀਆਂ ਕਿ ਅੱਗੇ ਕੀ ਕੁਝ ਕਰ ਸਕਦੇ ਨੇ। ਇਹ ਚੰਡੀਗੜ੍ਹ ਬਾਰੇ ਵੀ ਗੱਲ ਚੱਲੀ ਕਿ ਚੰਡੀਗੜ੍ਹ ਨੂੰ ਵੀ ਪੰਜਾਬੀਆਂ ਨੇ ਕਲੇਮ ਕਰਨਾ ਚਾਹੀਦਾ ਤੇ 2027 ਦੇ ਚੋਣਾਂ 'ਚ ਇਹਨੂੰ ਵੀ ਇੱਕ ਇਸ਼ੂ ਬਣਾਉਣਾ ਚਾਹੀਦਾ। ਇਸ ਬਾਰੇ ਵੀ ਚਿੰਤਨ ਹੋਇਆ ਤੇ ਚਿੰਤਨ ਸਿੱਖ ਜਥੇਬੰਦੀਆਂ ਨੇ ਵੀ ਕੀਤਾ। ਇਹ ਸਾਰਾ ਅੱਜ ਪੰਜਾਬ ਯੂਨੀਵਰਸਿਟੀ 'ਚ ਹੋਇਆ। ਨਵੀਂ ਪਨੀਰੀ ਆਪਾਂ ਨੂੰ ਦੇਖਣ ਨੂੰ ਮਿਲੀ, ਨਵੇਂ ਜਿਹੜੇ ਆਗੂ ਹੈਗੇ ਆ ਨੌਜਵਾਨਾਂ 'ਚੋਂ ਉਹ ਦੇਖਣ ਨੂੰ ਮਿਲੇ। ਚਾਹੇ ਸੱਥ ਜਥੇਬੰਦੀ ਦੀ ਗੱਲ ਹੋਵੇ, SFS ਦੀ ਹੋਵੇ ਜਾਂ ਫਿਰ ਹੋਰ ਜਿਹੜੀਆਂ ਜਥੇਬੰਦੀਆਂ ਨੇ। ਪੰਜਾਬ ਨਾਮਾ ਨਾਂ ਦੀ ਇੱਕ ਜਥੇਬੰਦੀ ਉਸਰ ਰਹੀ ਹੈ ਜੀ, ਉਹਦਾ ਇੱਕ ਗਗਨ ਮੁੰਡਾ ਸੀਗਾ, ਉਹਨੇ ਬਹੁਤ ਸੋਹਣਾ ਰੋਲ ਪਲੇ ਕੀਤਾ। ਰਮਨ ਹੈਗਾ ਇੱਕ ਮੁੰਡਾ, ਉਹਨੇ ਵਧੀਆ। ਅਸ਼ਮੀਤ ਸੱਥ ਜਿਹੜੀ ਸੱਥ ਹੈਗੀ ਆ ਸਿੱਖਾਂ ਦੀ ਜਿਹੜੀ
ਸਟੂਡੈਂਟ ਜਥੇਬੰਦੀ ਉਹਦਾ ਵੀ ਬਹੁਤ ਵਧੀਆ ਰੋਲ ਰਿਹਾ ਮੁੰਡੇ ਦਾ, ਅਸ਼ਮੀਤ ਦਾ। ਹੋਰ ਵੀ ਕਈ ਸਾਰੇ, ਜੁਝਾਰ ਇੱਕ ਮੁੰਡਾ ਹੈਗਾ, ਉਹਨੇ ਬਹੁਤ ਵਧੀਆ ਰੋਲ ਪਲੇ ਕੀਤਾ ਹੈਗਾ ਸਾਰੇ 'ਚ। ਤੇ ਅੱਜ ਮਤਲਬ ਕੁੱਲ ਮਿਲਾ ਕੇ ਬਹੁਤ ਚੰਗਾ ਉਹ ਦੇਖਣ ਨੂੰ ਮਿਲਿਆ। ਤੇ ਜੀ ਇੱਕ ਹਿਸਾਬ ਦੀ ਤੁਸੀਂ ਕਹਿ ਸਕਦੇ ਹੋ ਕਿ ਅੱਜ ਪੰਜਾਬੀਆਂ ਨੇ ਚੰਡੀਗੜ੍ਹ ਦੇ ਵਿੱਚ ਆਪਣੀ ਵਿਕਟਰੀ ਸਪੀਚ ਦਿੱਤੀ ਹੈ। ਆਫਟਰ ਕਿਸਾਨ ਅੰਦੋਲਨ ਇਹ ਦੂਜੀ ਵਾਰ ਹੋ ਰਿਹਾ ਗਾ ਕਿ ਨਰਿੰਦਰ ਮੋਦੀ ਅਤੇ ਕੇਂਦਰੀ ਹਕੂਮਤ ਨੂੰ ਪੰਜਾਬੀਆਂ ਨੇ ਝੁਕਾਇਆ ਗਾ, ਤੇ ਦੂਜੀ ਵਾਰ ਇਹ ਦੂਜੀ ਜਿੱਤ ਦਾ ਸਿਹਰਾ ਮੈਨੂੰ ਲੱਗਦਾ ਪੰਜਾਬੀਆਂ ਦੇ ਸਿਰਾਂ ਤੇ ਬੰਨਣਾ ਚਾਹੀਦਾ। ਤੇ ਪੰਜਾਬੀਆਂ ਨੂੰ ਵਧਾਈ, ਉਹਨਾਂ ਨੇ ਆਪਣੀ ਯੂਨੀਵਰਸਿਟੀ ਨੂੰ ਬਚਾ ਲਿਆ ਹੈਗਾ। ਤੇ ਅੱਗੇ ਵੀ ਹਾਲਾਂਕਿ 5-7% ਦੀਆਂ ਚੀਜ਼ਾਂ ਰਹਿੰਦੀਆਂ ਨੇ, ਜਿਵੇਂ ਡੇਟ ਅਨਾਊਂਸ ਹੋਈ ਜਾਊਗੀ, ਕਿਉਂਕਿ ਪ੍ਰੋਸੈਸ ਚੱਲ ਪਿਆ ਹੈਗਾ ਤੇ ਪੰਜਾਬ ਯੂਨੀਵਰਸਿਟੀ ਨੂੰ ਵੀ ਪ੍ਰੈਸ ਨੋਟ ਜਾਰੀ ਕਰਨੇ ਪਏ ਨੇ। ਤਾਂ ਮਤਲਬ ਇੱਕ ਹਿਸਾਬ ਦੀ ਤੁਸੀਂ ਕਹਿ ਲਓ ਕਿ ਜਿਹੜੀ ਅਗਲੀ ਲੜਾਈਆਂ ਹੈਗੀਆਂ, ਉਹਨਾਂ ਦੀ ਵੀ ਵਧੀਆ ਤਰੀਕੇ ਨਾਲ ਤਿਆਰੀ ਕਰਕੇ ਅਗਲੀ ਲੜਾਈਆਂ ਵੱਲ, ਅਗਲੇ ਮੋਰਚਿਆਂ ਵੱਲ ਪੰਜਾਬੀਆਂ ਨੂੰ ਵਧਣਾ ਚਾਹੀਦਾ। ਪੰਜਾਬੀਆਂ ਨੂੰ ਮੇਰੀ ਕਾਮਨਾਵਾਂ ਨੇ। ਤੇ ਪੰਜਾਬੀਆਂ ਦੇ ਜਿਹੜੇ ਆਪਾਂ ਕਹਿ ਲਏ ਕਿ ਜਿਹੜੇ ਪੰਜਾਬੀ ਨੌਜਵਾਨ ਦੇਖਣ ਨੂੰ ਮਿਲਿਆ, ਜਿਨ੍ਹਾਂ ਨੇ ਬਹੁਤ ਮਿਹਨਤ ਕੀਤੀ ਹੈਗੀ ਆ। ਹਾਲਾਂਕਿ ਮਾੜੀਆਂ ਮੋਟੀਆਂ ਕਮੀਆਂ ਤਾਂ ਰਹਿੰਦੀਆਂ ਹੀ ਨੇ, ਥੋੜਾ ਕੋਆਰਡੀਨੇਸ਼ਨ 'ਚ ਮੈਨੂੰ ਲੱਗਦਾ ਹੈਗਾ ਕਿ ਕੋਆਰਡੀਨੇਸ਼ਨ ਵਧੀਆ ਹੋ ਸਕਦਾ ਸੀਗਾ। ਹੋਰ ਜੀ ਜੇ ਇਹ ਤਾਂ ਮਤਲਬ ਛੋਟੀਆਂ ਮੋਟੀਆਂ ਆਪਾਂ ਕਹਿ ਲਈਏ ਕਿ ਕ੍ਰਿਟਿਸਿਜ਼ਮ ਤੋਂ ਇਲਾਵੇ ਵੱਡੇ ਲੈਵਲ ਤੇ ਜੇ ਆਪਾਂ ਗੱਲ ਕਰਨੀ ਹੋ ਤਾਂ ਫਿਰ ਤਾਂ ਉਹ ਤਾਂ ਜਿੱਤ ਹਾਸਲ ਕੀਤੀ ਹੈ, ਮੁੰਡਿਆਂ ਨੂੰ ਸ਼ਾਬਾਸ਼ੀ ਹੈ। ਬਾਕੀ ਜਿਹੜੀਆਂ ਛੋਟੀਆਂ ਮੋਟੀਆਂ ਕਮੀਆਂ ਰਹਿ ਗਈਆਂ ਉਹ ਅਗਲੇ ਮੋਰਚਿਆਂ 'ਚ ਉਹ ਸਾਂਭ ਲੈਣਗੇ, ਅਗਲੇ ਮੋਰਚਿਆਂ 'ਚ ਸੁਧਾਰ ਲੈਣਗੇ। ਜੀ ਜੀ ਜ਼ਰੂਰ ਸੁਧਾਰਨਗੇ। ਇਹ ਲੜਦੇ ਲੋਕਾਂ ਦੀ ਜਿੱਤ ਹੈ ਤੇ ਇਹ ਸਾਬਤ ਵੀ ਕਰਦੀ ਹੈ ਕਿ ਪੰਜਾਬੀ ਕਿਸ ਕਦਰ ਅਣਖੀ ਨੇ, ਤੇ ਜੇਕਰ ਉਹ ਝੁਕਾਉਣ ਤੇ ਆ ਜਾਣ ਤਾਂ ਕਿਸ ਤਰੀਕੇ ਦੇ ਨਾਲ ਝੁਕਾ ਲੈਂਦੇ ਨੇ ਵੱਡੀ ਤੋਂ ਵੱਡੀ ਸ਼ਕਤੀ ਨੂੰ ਵੀ। ਇਸ ਤੋਂ ਪਹਿਲਾਂ ਕਿਸਾਨ ਅੰਦੋਲਨ ਦੇ ਰੂਪ ਦੇ ਵਿੱਚ ਕੇਂਦਰ ਸਰਕਾਰ ਨੂੰ 52 ਇੰਚ ਦੀ ਛਾਤੀ ਦਿਖਾਉਣ ਵਾਲੇ ਵਿਅਕਤੀ ਨੂੰ ਇਹਨਾਂ ਨੇ ਝੁਕਾ ਲਿਆ। ਉਸ ਤੋਂ ਬਾਅਦ ਹੁਣ ਇਹਨੂੰ ਜਿੱਤ ਦੇ ਰੂਪ ਚ ਲਈਏ। ਹਾਲਾਂਕਿ ਸਰੋਤਿਆਂ ਨੂੰ ਦੱਸ ਦਈਏ ਕਿ ਹਾਲੇ ਤੱਕ ਉਹਨਾਂ ਨੇ ਜਿਹੜਾ ਯੂਨੀਵਰਸਿਟੀ ਦੇ ਅੰਦਰ ਸਟੂਡੈਂਟਸ ਦਾ ਧਰਨਾ ਚੱਲ ਰਿਹਾ ਉਸ ਨੂੰ ਬੰਦ ਕਰਨ, ਖਤਮ ਕਰ ਦੇਣ ਦੀ ਗੱਲ ਨਹੀਂ ਆਖੀ ਹੈਗੀ। ਉਹ ਕਹਿ ਰਹੇ ਨੇ ਕਿ ਜਦੋਂ ਤੱਕ ਹੱਥ 'ਚ ਨੋਟੀਫਿਕੇਸ਼ਨ ਨਹੀਂ ਆ ਜਾਂਦਾ, ਜਿਹੜੀ ਇਹ ਕਹਿ ਰਹੇ ਨੇ ਕਿ ਅਸੀਂ ਦਿੱਲੀ ਨੂੰ ਭੇਜ ਦਿੱਤਾ ਹੈ ਕਿ ਉੱਥੋਂ ਨੋਟੀਫਾਈ ਹੋ ਕੇ ਆ ਜਾਵੇ ਕਿ ਤੁਸੀਂ ਸੈਨੇਟ ਚੋਣਾਂ ਕਰਾ ਸਕਦੇ ਹੋ। ਪਰ ਦੂਸਰੇ ਪਾਸੇ ਜਦੋਂ ਪਿਆਰੇ ਲਾਲ ਗਰਗ ਹੋਣਾ ਨਾਲ ਗੱਲਬਾਤ ਅਸੀਂ ਕਰਦੇ ਹਾਂ, ਉਹ ਕਹਿੰਦੇ ਨੇ ਕਿ ਇਹ ਚੋਣਾਂ ਸਮੇਂ ਦਿੰਦੇ ਆ, ਜਦੋਂ ਸਮਾਂ ਹੁੰਦਾ ਉਦੋਂ ਕਰਾ ਕੇ ਸਿਰਫ ਤੇ ਸਿਰਫ ਚਾਂਸਲਰ ਦੇ ਕੋਲੋਂ ਨੋਟੀਫਾਈ ਕਰਾਉਣੀਆਂ ਹੁੰਦੀਆਂ ਨੇ, ਸਿਰਫ ਇੰਨਾ ਕੰਮ ਹੁੰਦਾ ਹੈ। ਕੀ ਐਂ ਹੀ ਹੁੰਦਾ ਮਨਦੀਪ ਜੀ? ਹਾਂਜੀ, ਉਹ ਗੱਲ ਸਹੀ ਹੈ। ਉਦਾਂ ਤਾਂ ਚਾਂਸਲਰ ਦਾ ਵੀ ਹੱਕ ਨਹੀਂ ਬਣਦਾ ਸੀਗਾ, ਪਰ ਪਿਛਲੇ 2 ਵਾਰ ਤੋਂ ਪਹਿਲਾਂ ਤਾਂ ਰਜਿਸਟਰਾਰ ਹੀ ਜਿਹੜਾ ਯੂਨੀਵਰਸਿਟੀ ਦਾ ਹੁੰਦਾ ਸੀਗਾ ਉਹ ਹੀ ਨੋਟੀਫਾਈ ਕਰ ਦਿੰਦਾ ਸੀਗਾ ਸੈਨੇਟ ਚੋਣਾਂ ਨੂੰ। ਪਰ ਪਿਛਲੇ 2 ਵਾਰ ਤੋਂ ਆਪਾਂ ਦੇਖ ਰਹੇ ਹਾਂ ਕਿ ਚਾਂਸਲਰ ਕੋਲ ਭੇਜਣ ਦਾ ਜਿਹੜਾ ਇੱਕ ਨਵਾਂ ਤਰੀਕਾ ਇਹਨਾਂ ਨੇ ਲੱਭ ਲਿਆ ਹੈਗਾ। ਚਲੋ ਕੋਈ ਨਹੀਂ, ਚਾਂਸਲਰ ਨੂੰ ਵੀ ਮਾੜੀ ਮੋਟੀ ਪਾਵਰ ਵਾਲੀ ਫੀਲਿੰਗ ਲੈ ਲੈਣ ਦਿਓ। ਪਰ ਇਹ ਗੱਲ ਠੀਕ ਹੈ ਪਿਆਰੇ ਲਾਲ ਗਰਗ ਹੋਣਾ ਦੀ ਕਿ ਕਮੀ ਕੋਈ ਜ਼ਿਆਦਾ ਨਹੀਂ ਹੈ। ਇਹ ਤਾਂ ਯੂਨੀਵਰਸਿਟੀ ਨੂੰ ਟਾਈਮ ਨਾਲ ਹੀ, ਰਜਿਸਟਰਾਰ ਸਾਹਿਬ ਹੋਰਾਂ ਨੇ ਟਾਈਮ ਨਾਲ ਹੀ ਉਹ ਆਪਣਾ ਬਣਾ ਕੇ ਸਾਰਾ ਇਲੈਕਸ਼ਨਾਂ ਦਾ ਉਹ ਭੇਜ ਦੇਣਾ ਚਾਹੀਦਾ, ਤੇ ਟਾਈਮ ਨਾਲ ਹੀ ਇਲੈਕਸ਼ਨਾਂ ਕੰਡਕਟ ਹੋ ਜਾਣ, ਤਾਂ ਕਿ ਪੰਜਾਬੀਆਂ ਨੇ ਜਿਹੜੀ ਸਾਲ 1882 ਦੇ ਵਿੱਚ ਜਿਹੜਾ ਯੂਨੀਵਰਸਿਟੀ ਦਾ ਪੌਦਾ ਲਾਇਆ ਸੀਗਾ, ਪੰਜਾਬ ਯੂਨੀਵਰਸਿਟੀ ਦਾ, ਉਹ ਅੱਗੇ ਐਵੇਂ ਦਰਖਤ ਵਾਂਗ ਖੜਿਆ ਰਵੇ। ਬਿਲਕੁਲ ਦਰਖਤ ਬਣਿਆ ਹੋਇਆ, ਤੇ 2 ਦਰਖਤ ਨੇ, ਇੱਕ ਉਧਰਲੇ ਪੰਜਾਬ 'ਚ, ਇੱਕ ਲਾਹੌਰ 'ਚ ਵੀ ਯੂਨੀਵਰਸਿਟੀ ਆਫ ਪੰਜਾਬ ਹੈਗੀ ਆ, ਤੇ ਇੱਧਰ ਪੰਜਾਬ ਯੂਨੀਵਰਸਿਟੀ ਇੱਧਰਲੀ ਵੀ ਹੈਗੀ ਆ। ਦੋਵੇਂ ਪੰਜਾਬਾਂ 'ਚ ਜਿਹੜੇ ਪੰਜਾਬ ਦੇ ਲੋਕਾਂ ਨੇ ਕਦੇ ਯੂਨੀਵਰਸਿਟੀ ਬਣਾਈ ਸੀਗੀ। ਕਦੇ ਇਹਦੇ ਬਾਰੇ ਵੀ ਮੈਂ ਤੁਹਾਨੂੰ ਸਾਰੀ ਗੱਲ ਦੱਸਾਂਗਾ ਕਿ ਮੈਂ ਇਹ ਗੱਲ ਤੁਰੀ ਸੀ ਪੰਜਾਬ ਯੂਨੀਵਰਸਿਟੀ ਬਣਾਉਣ ਦੀ। ਇਹਦੇ 'ਚ ਫਿਰ ਪੰਜਾਬੀਆਂ ਨੇ ਕਿਵੇਂ ਜ਼ਮੀਨਾਂ ਦਿੱਤੀਆਂ, ਪੈਸੇ ਦਿੱਤੇ। ਈਵਨ ਦਇਆਲ ਸਿੰਘ ਮਜੀਠੀਆ ਹੋਰਾਂ ਦਾ ਜ਼ਿਕਰ ਵੀ ਕਰਾਂਗੇ, ਜਿਨ੍ਹਾਂ ਨੇ ਜ਼ਮੀਨ ਖਰੀਦਣ ਵਾਸਤੇ ਪੈਸੇ ਦਿੱਤੇ ਸੀ। ਹੋਰ ਵੀ ਚੀਜ਼ਾਂ ਦਾ ਜ਼ਿਕਰ ਕਰਾਂਗੇ ਕਿ ਕਿਵੇਂ ਜਿਹੜੇ ਸਾਊਥ ਏਸ਼ੀਆ ਦੇ ਵਿੱਚ 3 ਯੂਨੀਵਰਸਿਟੀਆਂ ਸੀਗੀਆਂ, ਮਦਰਾਸ, ਬੰਬੇ ਅਤੇ ਕਲਕੱਤਾ। ਤਿੰਨੇ ਯੂਨੀਵਰਸਿਟੀਆਂ ਆਪਾਂ ਨੂੰ ਪਤਾ ਹੈ ਕਿ ਉਹ ਤਿੰਨੇ ਯੂਨੀਵਰਸਿਟੀਆਂ ਬੇਸਿਕਲੀ ਐਗਜ਼ਾਮਿਨ ਯੂਨੀਵਰਸਿਟੀਆਂ ਸੀਗੀਆਂ। ਪਹਿਲੀ ਟੀਚਿੰਗ ਯੂਨੀਵਰਸਿਟੀ ਜੇ ਸਾਊਥ ਏਸ਼ੀਆ 'ਚ ਬਣੀ ਹੈਗੀ ਆ ਤਾਂ ਪੰਜਾਬ ਯੂਨੀਵਰਸਿਟੀ ਬਣੀ ਹੈ, ਤੇ ਉਹ ਵੀ ਪੰਜਾਬੀਆਂ ਨੇ ਆਪਣੇ ਖਰਚੇ ਤੇ, ਆਪਣੇ ਪੈਸਿਆਂ ਤੇ, ਆਪਣੀ ਜ਼ਮੀਨ ਤੇ ਬਣਾਏ। ਤੇ ਉਹਨੂੰ ਅਜੇ ਤੱਕ ਦੋਵੇਂ ਪੰਜਾਬਾਂ 'ਚ ਉਹ ਯੂਨੀਵਰਸਿਟੀ ਜਿਹੜੀ ਬਣਾਈ ਸੀ ਪੰਜਾਬ ਦੇ ਲੋਕਾਂ ਨੇ, ਉਹ ਦਰਖਤ ਦੇ ਵਾਂਗ ਖੜੀ ਹੈ, ਤੇ ਉਹਦੇ ਛਾਂ ਥੱਲੇ ਬਥੇਰੇ ਸਟੂਡੈਂਟ ਪੜ੍ਹਦੇ ਨੇ, ਤੇ ਪਤਾ ਨਹੀਂ ਕਿੰਨੇ ਹੀ ਐਲਮਨਾਏ ਕਿੱਡੇ ਅਹੁਦਿਆਂ ਤੱਕ ਪਹੁੰਚੇ। ਸਰਦਾਰ ਮਨਮੋਹਨ ਸਿੰਘ ਜਿਹੜੇ ਕਿ ਭਾਰਤ ਦੇ ਪ੍ਰੈਜ਼ੀਡੈਂਟ ਰਹੇ, ਉਹ ਵੀ ਪੰਜਾਬ ਯੂਨੀਵਰਸਿਟੀ ਦੇ ਹੀ ਪ੍ਰੋਡਕਟ ਸੀਗੇ। ਮੈਂ ਮਤਲਬ ਮੈਂ ਤਾਂ ਯਾਦ ਵੀ ਨਹੀਂ ਆ ਰਿਹਾ ਕਿੱਡੇ ਵੱਡੇ ਚਾਹੇ ਥੀਏਟਰ ਹੋਵੇ, ਚਾਹੇ ਸਾਇੰਟਿਸਟ ਹੋਣ, ਜਾਂ ਫਿਰ ਮਿਊਜ਼ੀਸ਼ੀਅਨ ਹੋਣ, ਜੇ ਆਪਾਂ ਗੱਲ ਕਰਨੀ ਹੋਵੇ ਆਰਟ ਦੇ ਫੀਲਡ ਦੀ, ਲਿਟਰੇਚਰ ਦੇ ਫੀਲਡ ਦੀ, ਹਰ ਫੀਲਡ 'ਚ ਕਿਤੇ ਨਾ ਕਿਤੇ ਪੰਜਾਬ ਯੂਨੀਵਰਸਿਟੀ ਨੇ ਬਹੁਤ ਵੱਡੇ ਲੋਕ ਦਿੱਤੇ। ਤੇ ਪੰਜਾਬ ਦੇ ਲੋਕਾਂ ਨੇ ਜਿਹੜਾ ਆਪਾਂ ਕਹਿ ਲਈਏ ਕਿ ਪੌਦਾ ਲਾਇਆ ਸੀ, ਉਹਨੇ ਦਰਖਤ ਵਾਂਗ ਸੇਵਾ ਕੀਤੀ ਹੈ, ਤੇ ਸਾਰੇ ਪੰਜਾਬ ਨੂੰ ਛਾਂ ਦਿੱਤੀ ਹੈ। ਜੀ
ਸੋ ਇਹ ਸੀ ਅੱਜ ਦੀ ਸਾਰੀ ਕਾਰਵਾਈ ਜੋ ਅਸੀਂ ਅੱਖੀਂ ਦੇਖੀ ਹੈ। ਮਨਦੀਪ ਪੂਨੀਆ ਜੀ ਵੀ ਉੱਥੇ ਮੌਜੂਦ ਸੀ, ਅਸੀਂ ਵੀ ਮੌਜੂਦ ਸੀ। ਉਹ ਕਵਰੇਜ ਅਸੀਂ ਥੋੜੇ ਸਮੇਂ ਦੇ ਵਿੱਚ ਹੀ ਤੁਹਾਡੇ ਤੱਕ ਪਹੁੰਚਦੀ ਕਰਾਂਗੇ, ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA। ਇਹ ਜੋ ਅਸੀਂ ਤੁਹਾਡੇ ਤੱਕ, ਤੇ ਇਸੇ ਦੇ ਨਾਲ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਜੁੜੇ ਰਹੋ ਪੰਜਾਬੀ ਰੇਡੀਓ ਪੰਜਾਬੀ ਟੀਵੀ USA ਦੇ ਨਾਲ। ਬਹੁਤ ਬਹੁਤ ਧੰਨਵਾਦ ਪੂਨੀਆ ਜੀ। ਧੰਨਵਾਦ ਜੀ।